बिस्मिल्लाहिर्रहमानिर्रहीम अस्सलाम वालेकुम। भरा आंदा माशाल्लाह भाईजान अच्छी बातें करते हो, इस्लाम के बारे में भी बातचीत करते हैं। आपको काफ़ी लोग सुनते हैं इस्लामी रियासत कैसे बनेगी, बात करो यार। सब तो ਪਹਿਲਾਂ ਇਹ ਵੇਖੋ ਕਿ ਇਸਲਾਮੀ ਰਿਆਸਤ ਸਭ ਤੋਂ ਪਹਿਲਾਂ ਕਿਵੇਂ ਬਣੀ ਸੀ। ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਕਿਵੇਂ ਬਣਾਈ ਸੀ। ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਸਭ ਤੋਂ ਪਹਿਲਾਂ ਤਲੀਮ ਦਿੱਤੀ ਸੀ ਲੋਕਾਂ ਨੂੰ, ਨਿਜ਼ਾਮੇ ਤਲੀਮ ਬਦਲਿਆ ਸੀ। ਮੱਕਾ ਦੇ ਵਿੱਚ ਜਿਹੜਾ ਨਿਜ਼ਾਮੇ ਤਲੀਮ ਸੀ ਨਾ, ਉਹ ਲੋਕਾਂ ਨੂੰ ਜ਼ੁਲਮ ਕੁਫਰ ਬਰਬਰੀਅਤ ਵੱਲ ਕਰਦਾ ਸੀ। ਆਪ ਸੱਲਮ ਨੇ ਤਲੀਮ ਅਤੇ ਤਰਬੀਅਤ ਦਿੱਤੀ। ਕੁਰਾਨ ਪਾਕ ਕੀ ਆਉਂਦਾ ਹੈ ਕਿ ਇਹ ਨਬੀ ਜਿਹੜੇ ਨੇ ਕਿਤਾਬ ਦੀ ਤਲਾਵਤ ਕਰਦੇ ਨੇ, ਲੋਕਾਂ ਦਾ ਨਫਸ ਪਾਕ ਕਰਦੇ ਨੇ, ਤਜ਼ਕੀਆ ਕਰਦੇ ਨੇ ਅਤੇ ਹਿਕਮਤ ਸਿਖਾਉਂਦੇ ਨੇ। ਅਤੇ ਸਾਡੇ ਪਿੰਡਾਂ ਦੇ ਵਿੱਚ ਜਹਾਲਤ ਮੁਸੱਲਤ ਹੈ। ਪਿੰਡ ਜਾਹਲ ਨਹੀਂ, ਮੁਸੱਲਤ ਕੀਤੀ ਗਈ ਹੈ। ਸਾਡੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਾ ਇਕਬਾਲ ਦਾ ਹੀ ਨਹੀਂ ਪਤਾ। ਲਾਮਾ ਇਕਬਾਲ ਦਾ ਸ਼ੇਰ ਆਉਂਦੇ ਨੇ, ਯਾਰ ਹਮੇ ਨਹੀਂ ਸਮਝ ਆਤਾ। ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਆਈ ਜਾਂਦਾ। ਯਾਨੀ ਤਲੀਮ ਮੁਸਲਮਾਨਾਂ ਦੀ ਤੀਸਰੀ ਸਭ ਤੋਂ ਵੱਡੀ ਜ਼ੁਬਾਨ ਨੂੰ ਕਤਲ ਕੀਤਾ ਜਾ ਰਿਹਾ। ਪਹਿਲੀ ਵੱਡੀ ਜ਼ੁਬਾਨ ਅਰਬੀ ਹੈ, ਦੂਜੀ ਵੱਡੀ ਬੰਗਾਲੀ ਹੈ, ਤੀਸਰੀ ਵੱਡੀ ਜ਼ੁਬਾਨ ਪੰਜਾਬੀ ਹੈ। ਉਹਨੂੰ ਕਤਲ ਕਰਕੇ ਤੁਸੀਂ ਇਸਲਾਮ ਕਿਵੇਂ ਨਾਫਜ਼ ਕਰ ਲੈਣਾ। ਉਸ ਪੰਜਾਬੀ ਜ਼ੁਬਾਨ ਜਿਹੜੀ ਅੱਲਾ ਨੇ ਸਾਨੂੰ ਦਿੱਤੀ ਸੀ, ਉਹਦੇ 'ਚ ਜੇ ਸਾਨੂੰ ਅੱਲਾ ਅਤੇ ਅੱਲਾ ਰਸੂਲ ਦੀ ਗੱਲ ਵੀ ਤੁਸੀਂ ਸਿਖਾਓਗੇ, ਸਾਇੰਸ ਟੈਕਨੋਲੋਜੀ ਵੀ ਸਿਖਾਓਗੇ, ਉਹ ਅਸੀਂ ਸਿੱਖ ਲਾਂਗੇ। ਅਤੇ ਮੈਂ ਇਸਲਾਮ ਵਾਸਤੇ ਹੀ ਕੰਮ ਕਰ ਰਿਹਾ, ਟੈਨਸ਼ਨ ਨਹੀਂ ਲੈਣੀ। ਪੰਜਾਬੀ ਜ਼ੁਬਾਨ ਪੜ੍ਹਾਉਣ ਦੇ ਨਾਲ ਪੰਜਾਬੀ ਮੁਸਲਮਾਨਾਂ ਦਾ ਫਾਇਦਾ ਹੋਣਾ ਹੈ ਅਤੇ ਇਸਲਾਮ ਦਾ। ਪੰਜਾਬੀ ਮੁਸਲਮਾਨ ਦਾ ਫਾਇਦਾ, ਇਸਲਾਮ ਦਾ ਫਾਇਦਾ ਹੈ। ਸਿੰਧੀ ਬਲੋਚ ਪਸ਼ਤੂਨ ਮੁਸਲਮਾਨ ਦਾ ਫਾਇਦਾ, ਇਸਲਾਮ ਦਾ ਫਾਇਦਾ। ਮੈਂ ਨਾ ਪੰਜਾਬੀ ਸਿੰਧੀ ਪਸ਼ਤੋ ਬਲੋਚੀ 'ਚ ਪੜ੍ਹਾਓ ਤਾਂ ਕਿ ਪਾਕਿਸਤਾਨ ਤਰੱਕੀ ਕਰੇ, ਮੁਸਲਮਾਨ ਮਜ਼ਬੂਤ ਹੋਣ।